ਡਰਾਮਾ ਕਰੋ, ਗਾਣੇ ਬੋਲੋ, ਮੁਜਰੇ ਕਰੋ, ਨੱਚੋ, ਤੁਹਾਨੂੰ ਕੋਈ ਡੱਕਣ ਵਾਲਾ ਨਹੀਂ, ਤੁਹਾਡੇ ਤੇ ਕੋਈ ਇਤਰਾਜ਼ ਨਹੀਂ ਕਰੇਗਾ, ਤੁਹਾਨੂੰ ਕੋਈ ਬੰਦਾ ਨਹੀਂ ਆਖੇਗਾ ਕਿ ਤੁਸੀਂ ਗਲਤ ਕਰ ਰਹੇ ਹੋ। ਤੁਸੀਂ ਚੰਗਾ ਕੰਮ ਕਰੋ, ਜੀ ਅਜੇ ਤੁਸੀਂ ਕਦਮ ਉਠਾਓ, ਯਕੀਨ ਕਰੋ ਤੁਹਾਡੇ ਰਾਹ ਦੇ ਵਿੱਚ 100 ਰੁਕਾਵਟ ਆਏਗੀ। ਬਿਲਕੁਲ ਬਿਲਕੁਲ। ਭੈੜੇ ਕੰਮ ਪੇ ਕਰੋ, ਹਾਂਜੀ ਹਾਂਜੀ ਕੋਈ ਨਹੀਂ ਤੁਹਾਨੂੰ ਆਖੇਗਾ ਕਿ ਯਾਰ ਇਹ ਤੂੰ ਮੁਜਰੇ ਕਰਕੇ ਡਾਂਸ ਕਰਕੇ ਚਾਰਨਾ ਪਿਆ, ਤੈਨੂੰ ਸ਼ਰਮ ਨਹੀਂ ਆਉਂਦੀ। ਹਾਂਜੀ 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 ਚੰਗਾ ਕੰਮ ਕਰਕੇ ਜੂ ਹੀ ਤੁਸੀਂ ਕੋਈ ਵੀਡੀਓ, ਕੋਈ ਫੋਟੋ, ਕੋਈ ਸ਼ੈ ਅਪਲੋਡ ਕਰੋ, ਉਸੇ ਟਾਈਮ ਥੱਲੇ ਕਮੈਂਟਾਂ 'ਚ, ਜੀ ਜੀ ਕਾਲਾਂ ਤੇ, ਮੈਸੇਜਾਂ ਦੇ ਵਿੱਚ ਕਹਿਣ ਲੱਗ ਪੈਣ ਦਿਖਾਵਾ ਕਰਤੇ ਹੋ, ਆਪ ਤੋਂ ਦਿਖਲਾਵਾ ਕਰਤੇ ਹੋ, ਹੈ ਤੂੰ ਨਮਾਇਸ਼ ਕਰਨਾ, ਤੂੰ ਰਿਆ ਕਰਨੀ। ਉਹਨੇ ਤੁਹਾਨੂੰ ਕੀ ਪਤਾ ਹੈ ਕਿ ਜਿਹੜਾ ਕਰਨ ਵਾਲਾ ਉਹ ਰਿਆਕਾਰੀ ਕਰਦਾ, ਦਿਖਾਵਾ ਕਰਦਾ ਪਿਆ ਕਿ ਜਾਂ ਖਲੂਸ ਨੀਅਤ ਦੇ ਨਾਲ। ਬਿਲਕੁਲ ਬਿਲਕੁਲ, ਇਹ ਅੱਲਾ ਦੀ ਜ਼ਾਤ ਜਾਣਦੀ। ਇਹ ਅੱਲਾ ਦੀ ਜ਼ਾਤ ਜਾਣਦੀ। ਲੇਕਿਨ ਸਾਡੇ ਲੋਕਾਂ ਦੇ ਹੱਥਾਂ ਦੇ ਵਿੱਚ ਮੋਹਰਾਂ ਨੇ, ਜੀ ਜੀ, ਉਹ ਇਹ ਵੀ ਕਹਿ ਛੱਡਦੇ ਨੇ ਕਿ ਇਹ ਤੇਰਾ ਕਬੂਲ ਹੈ ਅਮਲ ਤੇ ਇਹ ਤੇਰਾ ਕਬੂਲ ਨਹੀਂ। ਹਾਂਜੀ ਹਾਂਜੀ ਉਹ ਤੁਹਾਨੂੰ ਤੇ ਆਪਣੇ ਅਮਲਾਂ ਦਾ ਨਹੀਂ ਪਤਾ ਕਿ ਤੁਹਾਡਾ ਕਿਹੜਾ ਕਬੂਲ ਹੈ ਤੇ ਕਿਹੜਾ ਕਬੂਲ ਨਹੀਂ। ਤੁਸੀਂ ਦੂਜਿਆਂ ਦੇ ਅਮਲ ਦੇ ਬਾਰੇ ਕਿਵੇਂ ਕਹਿ ਸਕਦੇ ਹੋ ਕਿ ਤੇਰਾ ਇਹ ਕਬੂਲ ਹੈ ਤੇ ਇਹ ਕਬੂਲ ਨਹੀਂ। ਜੀ ਜੀ, ਇੱਕ ਜੰਗ ਦੀ ਗੱਲ ਯਾਦ ਆ ਗਈ, ਨਬੀ ਪਾਕ ਦੇ ਜ਼ਮਾਨੇ ਦੀ ਬਾਤ ਹੈ ਭਾਈ ਸਲੀਮ। ਇੱਕ ਨਾ ਜੰਗ ਦੇ ਵਿੱਚ ਜੀ ਜੀ, ਉਹ ਮੁਸਲਮਾਨਾਂ ਨੇ ਜਦੋਂ ਹਮਲਾ ਕੀਤਾ ਮੁਖਾਲਫੀਨ ਦੇ ਉੱਤੇ, ਹਾਂਜੀ ਹਾਂਜੀ, ਤੇ ਇੱਕ ਮੁਖਾਲਫੀਨ ਦੇ ਵਿੱਚੋਂ, ਉਹ ਕਾਫਰ ਸਨ, ਜੀ ਜੀ, ਮੁਖਾਲਫੀਨ ਦੇ ਵਿੱਚੋਂ, ਕਫਾਰ ਦੇ ਵਿੱਚੋਂ ਇੱਕ ਨੂੰ ਜਦੋਂ ਪਤਾ ਲੱਗਾ ਕਿ ਇਹਨੇ ਹੁਣ ਮੈਨੂੰ ਜਾਨੋਂ ਮਾਰ ਛੱਡਣਾ, ਜੀ ਜੀ, ਤੇ ਉਹਨਾਂ ਫੌਰੀ ਕਲਮਾ ਪੜ ਲਿਆ। ਜੀ ਜੀ, ਲੇਕਿਨ ਇਹ ਮੁਸਲਮਾਨਾਂ ਨੇ ਮਤਲਬ ਜਿਹੜਾ ਲਸ਼ਕਰ ਨੇ ਹਮਲਾ ਕੀਤਾ ਸੀ, ਇਹਨੇ ਉਹ ਬੰਦੇ ਨੂੰ ਉਹਨੂੰ ਫੌਰਨ ਖਤਮ ਕਰ ਦਿੱਤਾ, ਹਾਲਾਂਕਿ ਉਹਨੇ ਕਲਮਾ ਪੜ ਲਿਆ। ਜੀ ਜੀ, ਜਦੋਂ ਇਸ ਗੱਲ ਦਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਜਦੋਂ ਵਾਪਸ ਉਹ ਕਾਫਲਾ ਆਇਆ ਤੇ ਖਬਰ ਪਹੁੰਚੀ ਕਿ ਯਾ ਰਸੂਲ ਅੱਲਾ ਐਸ ਬੰਦੇ ਨੇ ਇੱਕ ਬੰਦੇ ਨੂੰ ਮਾਰਿਆ, ਉਦੋਂ ਜਦੋਂ ਇਹ ਮਾਰਨ ਲੱਗੇ ਸਨ ਤੇ ਉਹਨੇ ਕਲਮਾ ਪੜ ਲਿਆ। ਤੇ ਨਬੀ ਪਾਕ ਨੇ ਪੁੱਛਿਆ ਕਿ ਕਿਆ ਇਸ ਤਰ੍ਹਾਂ ਹੀ ਹੋਇਆ? ਉਹਨਾਂ ਆਖਿਆ ਬਿਲਕੁਲ ਇਸ ਤਰ੍ਹਾਂ ਹੀ ਹੋਇਆ, ਲੇਕਿਨ ਯਾ ਰਸੂਲ ਅੱਲਾ ਉਹਨੇ ਮੌਤ ਦੇ ਡਰ ਤੋਂ ਕਲਮਾ ਪੜਿਆ ਸੀ। ਨਬੀ ਪਾਕ ਨੇ ਫਰਮਾਇਆ ਕਿਆ ਤੂੰ ਉਹਦਾ ਦਿਲ ਚੀਰ ਕੇ ਵੇਖਿਆ ਸੀ? ਕਿਆ ਤੈਨੂੰ ਪਤਾ ਸੀ ਇਸ ਗੱਲ ਦਾ ਕਿ ਉਹਨੇ ਮੌਤ ਦੇ ਡਰ ਤੋਂ ਕਲਮਾ ਪੜਿਆ ਕਿ ਜਾਂ ਵਾਕਈ ਦਿਲੋਂ ਉਹਨੇ ਕਲਮਾ ਪੜ ਲਿਆ ਕਿ ਮਤਲਬ ਮੇਰਾ ਹੁਣ ਆਖਰੀ ਟਾਈਮ ਆ ਗਿਆ, ਮੈਂ ਕਲਮਾ ਪੜ ਲਾਂ। ਸੋ ਕਹਿਣ ਦਾ ਮਕਸਦ ਇਹ ਵੇ ਕਿ ਆਲਿਮੁਲ ਗੈਬ, ਜੀ ਜੀ ਜੀ, ਹੈ ਉਹ ਜਿਹੜਾ ਆਲਿਮੁਲ ਗੈਬ ਏ ਜਾਂ ਨੀਅਤਾਂ ਦਿਲਾਂ ਦੇ ਭੇਤ ਜਿਹੜਾ ਜਾਣਨ ਵਾਲਾ, ਉਹ ਤੇ ਸਿਰਫ ਵਾਹਿਦ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਹੈ। ਬੰਦਾ ਕੌਣ ਜੰਮਿਆ ਕਹਿਣ ਵਾਲਾ ਕਿ ਇਹ ਬੰਦਾ ਵਿਖਾਵਾ ਕਰਦਾ, ਰਿਆਕਾਰੀ ਕਰਦਾ, ਨਮਾਇਸ਼ ਕਰਦਾ ਪਿਆ? ਹੋ ਸਕਦਾ ਜਿਹੜਾ ਲੱਗਾ ਉਹ ਖਲੂਸੇ ਨੀਅਤ ਨਾਲ ਲੱਗਾ ਹੋਵੇ ਔਰ ਤੁਹਾਡਾ ਉਹਦਾ ਦਿਲ ਦਿਖਾਣਾ, ਜੀ ਜੀ, ਤੁਹਾਡੀ ਵਜ੍ਹਾ ਤੋਂ ਉਹਦੀ ਦਿਲ ਆਜ਼ਾਰੀ ਹੋਈ, ਹੋ ਸਕਦਾ ਕੱਲ ਇਹ ਪਕੜ ਦਾ ਸਬਬ ਬਣ। ਜੀ ਜੀ ਜੀ, ਬਿਲਕੁਲ। ਮਗਰ ਇਹੀ ਬਾਤਾਂ ਹੁੰਦੀਆਂ ਨੇ ਕਿ ਅਸੀਂ ਅਕਸਰ ਸਾਡੇ ਇਰਦਾ ਗਿਰਦ, ਸਾਡੇ ਕਰੀਬ, ਸਾਡੇ ਆਲੇ ਦੁਆਲੇ ਇਸ ਤਰ੍ਹਾਂ ਦੇ ਬੇਸ਼ੁਮਾਰ ਲੋਕ ਨੇ ਜਿਹੜੇ ਆਪ ਕਰ ਕੁਝ ਨਹੀਂ ਸਕਦੇ, ਲੇਕਿਨ ਜਿਹੜਾ ਕਰਦਾ ਹੁੰਦਾ ਉਹਦੀ ਰਾਹ ਦੇ ਵਿੱਚ ਰੁਕਾਵਟ ਖੜੀ ਕਰਨ ਨੂੰ ਬਿਲਕੁਲ ਤਿਆਰ ਹੁੰਦੇ ਨੇ ਕਿ ਇਹਦੀ ਮਤਲਬ ਅਸਾਂ ਇਹ ਕੰਮ ਸਿਰੇ ਨਹੀਂ ਚੜਨ ਦੇ। ਬਿਲਕੁਲ। ਆਰਫ ਲੁਹਾਰ ਦਾ ਬਾਪ, ਉਹਦਾ ਨਾਂ ਸੀ ਆਲਮ ਲੁਹਾਰ। ਉਹਨਾਂ ਨੂੰ ਹਾਜੀ ਆਲਮ ਲੁਹਾਰ ਆਖਿਆ ਜਾਂਦਾ। ਜਿਹੜੇ ਬੱਚੇ ਨਹੀਂ ਵਾਕਿਫ, ਉਹ YouTube ਦੇ ਵਿੱਚ, Facebook ਦੇ ਵਿੱਚ ਸਰਚ ਕਰੋ ਹਾਜੀ ਆਲਮ ਲੁਹਾਰ, ਤੁਹਾਨੂੰ ਉਹ ਵੀਡੀਓ ਵੇਖਣ ਨੂੰ ਮਿਲਣਗੀਆਂ। ਉਹਨਾਂ ਦੀ ਇੱਕ ਬੜੀ ਮਸ਼ਹੂਰ ਸੀ ਜੁਗਨੀ, ਹਾਂਜੀ, ਜਿਹੜੀ ਆਰਫ ਲੁਹਾਰ ਵੀ ਬੋਲਦਾ, ਲੇਕਿਨ ਆਲਮ ਦੀ ਬੋਲੀ ਆਰਫ ਤੇ ਨਹੀਂ ਨਾ ਬੋਲ ਸਕਦਾ। ਨਹੀਂ ਜੀ, ਨਹੀਂ। ਆਲਮ ਲੁਹਾਰ ਐਸਾ ਗਾਇਕ, ਪੰਜਾਬੀ ਦੇਸੀ ਗੁਲੂਕਾਰ ਸੀ ਕਿ ਜਦੋਂ ਲੋਕਾਂ ਨੂੰ ਪਤਾ ਲੱਗਦਾ ਸੀ ਨਾ ਕਿ ਆਲਮ ਲੁਹਾਰ ਨੇ ਆਉਣਾ, ਹਾਂਜੀ, ਲੋਕੀ 2-2 ਦਿਨ ਪਹਿਲਾਂ ਆਪਣੇ ਸਾਰੇ ਕੰਮ ਮੁਕਾ ਕੇ ਤੇ ਵਿਹਲੇ ਹੋ ਕੇ ਬਹਿ ਜਾਂਦੇ ਸਨ ਕਿ ਹੁਣ ਆਲਮ ਲੁਹਾਰ ਨੇ ਗਾਉਣ ਆਉਣਾ ਤੇ ਉਹਦੇ ਗਾਉਣ ਸੁਣਨੇ। ਜੀ ਜੀ। ਇੱਕ ਵਾਰੀ ਆਲਮ ਲੁਹਾਰ ਗਾਉਣ ਵਾਸਤੇ ਕਿਸੇ ਜਗ੍ਹਾ ਗਏ ਅਸੀਂ, ਉਥੇ ਜਦੋਂ ਪੇੜ ਮਕਾਇਆ ਨਾ, ਗਾਉਂ ਗਾ ਲਿਆ। ਜਿਹੜੇ ਗਾਇਕ ਲੋਕ ਨੇ, ਗੁਲੂਕਾਰ, ਉਹ ਗਾਉਂ ਕੇ ਜਦੋਂ ਸਾਜ਼ ਬੰਦ ਕਰ ਲੈਂਦੇ ਨੇ, ਦੁਬਾਰਾ ਨਹੀਂ ਗਾਉਂਦੇ, ਯਾਨੀ ਪੇੜ ਦੇ ਉੱਤੇ ਫਿਰ ਪੇੜ ਨਹੀਂ ਲਾਉਂਦੇ। ਜੀ ਜੀ। ਅਗਰ ਉਹਨਾਂ ਨੂੰ ਦੁਬਾਰਾ ਕੋਈ ਫਰਮਾਇਸ਼ ਕਰਦਾ ਵੀ ਹੈ ਕਿ ਇੱਕ ਵਾਰ ਤੁਸੀਂ ਸਾਜ਼ ਵਗੈਰਾ ਬੰਦ ਕਰ ਲੈਣੇ ਤੇ ਦੁਬਾਰਾ ਬੋਲੋ, ਤੇ ਉਹ ਆਂਦੇ ਨੇ ਇੰਜ ਨਹੀਂ, ਉਹ ਰਿਦਮ ਨਹੀਂ ਬਣਨਾ, ਉਹ ਸਾਜ਼ ਦੁਬਾਰਾ ਨਹੀਂ ਬਣਨੇ, ਫਿਰ ਕਿਸੇ ਵੇਲੇ ਕੋਈ ਟਾਈਮ ਦੇ ਛੜਨਗੇ। ਉਹ ਜਦੋਂ ਗਾਉਂ ਕੇ ਸਾਜ਼ ਵਗੈਰਾ ਆਲਮ ਲੁਹਾਰ ਕੇ ਸਾਰੇ ਗਰੁੱਪ ਨੇ ਬਣ ਲਏ, ਤੇ ਇੱਕ ਬੰਦੇ ਨੇ ਉਹਨਾਂ ਨੂੰ ਆਖਿਆ ਹਾਜੀ ਸਾਹਿਬ ਅਸਾਂ ਮਸਜਿਦ ਸ਼ੁਰੂ ਕੀਤੀ। ਵਾਹ ਵਾਹ, ਹਾਂਜੀ ਹਾਂਜੀ, ਅਸਾਂ ਮਸਜਿਦ ਸ਼ੁਰੂ ਕੀਤੀ ਏ ਤੇ ਸਾਨੂੰ ਤੁਹਾਡਾ ਤਾਮਣ ਚਾਹੀਦਾ। ਜੀ ਜੀ ਜੀ। ਆਲਮ ਲੁਹਾਰ ਨੇ ਆਖਿਆ ਫੇਰ ਪੇੜ ਲੱਗੇਗਾ। ਬਿਲਕੁਲ ਬਿਲਕੁਲ ਬਿਲਕੁਲ। ਉਹ ਰਿਕਾਰਡ ਹੈ ਆਲਮ ਲੁਹਾਰ ਦਾ ਕਿ ਦੁਬਾਰਾ ਫੇਰ ਪੇੜ ਲੱਗਾ। ਜੀ ਜੀ। ਤੇ ਜਦੋਂ ਦੁਬਾਰਾ ਪੇੜ ਲੱਗਾ ਤੇ ਦੁਨੀਆ ਨੂੰ ਪਤਾ ਲੱਗ ਗਿਆ ਕਿ ਪਹਿਲਾ ਪੇੜ ਤੇ ਸੀ ਗਾਉਣ ਸ਼ਾਉਣ ਸਨ, ਮਾਈਏ ਸਨ, ਗਾਣੇ ਸਨ ਵਗੈਰਾ ਵਗੈਰਾ। ਜਦੋਂ ਦੂਜੀ ਵਾਰੀ ਪੇੜ ਲੱਗਾ ਫਿਰ ਕਸੀਦੇ, ਫਿਰ ਨਾਤਾਂ, ਫਿਰ ਮੇਰਾ ਮਤਲਬ ਉਹ ਆਲਮ ਲੁਹਾਰ ਨੇ ਜਦੋਂ ਗਾਉਣ ਗਵੇਂ ਨੇ ਨਾ,
ਹਾਂਜੀ ਫਿਰ ਜੋ ਲੋਕਾਂ ਦੇ ਘਰਾਂ ਤੱਕ ਗੱਲ ਗਈ ਕਿ ਹੁਣ ਆਲਮ ਲਵਾਰ ਨੇ ਪੇੜ ਲਾਇਆ ਮਸਜਿਦ ਵਾਸਤੇ, ਮਾਸ਼ਾਅੱਲਾ। ਫਿਰ ਲੋਕਾਂ ਨੇ ਅਖੀਰ ਖਿਦਮਤ ਕੀਤੀ। ਜੀ 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 ਉਹ ਮਗਰਾ ਰੁਪਈਆਂ ਦਾ ਉਸ ਵਕਤ ਜੀ ਜੀ ਰੁਪਈਏ ਦੀ ਬੜੀ ਵੈਲਿਊ ਭਾਜੀ, ਜੀ ਜੀ ਬਿਲਕੁਲ ਮਗਰਾ ਰੁਪਈਆਂ ਦਾ ਇਕੱਠਾ ਹੋਇਆ। ਇਹ ਜਿਹੜੀ ਗੱਲ ਏ ਇਹ ਹਾਜੀ ਆਲਮ ਲਵਾਰ ਨੇ ਜਿਹੜੀ ਮਸਜਿਦ ਬਣਵਾਈ ਏ ਉਸ ਪਿੰਡ ਦਾ ਨਾਂ ਹੈ ਬਸੰਤਪੁਰ। ਬਿਲਕੁਲ ਬਸੰਤਪੁਰ ਪਿੰਡ ਹਾਂ ਸਿਆਲਕੋਟ ਲਾਰੀ ਅੱਡੇ ਤੋਂ ਆਈਏ ਨਾ ਗੋਦਪੁਰ, ਜੀ ਜੀ ਔਰ ਗੋਦਪੁਰ ਤੋਂ ਜਾਈਏ ਕੁੱਲੂਵਾਲ ਰੋਡ ਤੇ ਹਾਂਜੀ ਤੇ ਉੱਥੇ ਕਪੂਰਵਾਲੀ ਦੇ ਨਾਲ ਇੱਕ ਪਿੰਡ ਆਉਂਦਾ ਬਸੰਤਪੁਰ, ਹਾਂਜੀ ਉੱਥੇ ਮਸਜਿਦ ਹਾਜੀ ਆਲਮ ਲਵਾਰ ਸਾਹਿਬ ਨੇ ਬਣਵਾਈ ਸੀ ਜਿਹੜੀ ਅੱਜ ਵੀ ਹੈ ਵੇ। ਬਿਲਕੁਲ ਹੈ। ਹਾਂਜੀ ਭਾਈ ਸਲੀਮ, ਹਾਂਜੀ ਹਾਂਜੀ ਉਹ ਮਸਜਿਦ ਅਸਾਂ ਆਪਣੀਆਂ ਅੱਖਾਂ ਦੇ ਨਾਲ ਵੇਖੀਏ। ਹਾਂ। ਸੋ ਕਹਿਣ ਦਾ ਮਕਸਦ ਇਹ ਵੇ ਕਿ ਭਾਈ ਜੀਓ तो ऐसे कि जिंदगी को भी रश्क आए, ਵਾਹ ਵਾਹ ਮਰੋ तो ਮੌਤ ਵੀ ਕਹੇ ਇਹ ਕੌਣ ਮਰ ਗਿਆ। ਫਿਰ ਜਿਹੜੇ ਪਹਿਲੇ ਪੇੜ ਦੇ ਪੈਸੇ ਸਨ ਉਹ ਵੀ, ਦੂਜੀ ਵਾਰ ਜਿਹੜੀ ਗਰਾਈ ਹੋਈ ਸਾਰੀ ਸਾਰੇ ਰੁਪਈਏ ਇਕੱਠੇ ਕਰਕੇ ਆਲਮ ਲਵਾਰ ਨੇ ਆਖਿਆ ਵੀ ਇਹ ਹੁਣ ਮਸਜਿਦ ਵਾਸਤੇ। ਉਹ ਫਿਰ ਮਸਜਿਦ ਜਿਹੜੀ ਬਣੀ, ਮੇਰਾ ਮਤਲਬ ਹੈ ਆਲਮ ਲਵਾਰ ਨੇ ਜਿਹੜਾ ਇਹ ਕੰਮ ਕੀਤਾ ਉਹ ਅੱਜ ਵੀ ਸਾਨੂੰ ਯਾਦ ਹੈ। ਬੰਦੇ ਦੁਨੀਆ ਤੋਂ ਟੁਰ ਜਾਂਦੇ ਨੇ ਲੇਕਿਨ ਉਹਨਾਂ ਦੇ ਕੀਤੇ ਹੋਏ ਕੰਮ ਹੀ ਉਹਨਾਂ ਦਾ ਤਾਰਫ ਹੁੰਦੇ। ਬਿਲਕੁਲ ਬਿਲਕੁਲ। ਭਾਜੀ ਤੁਸੀਂ ਕੋਈ ਸੁਲਤਾਨ ਰਾਈ ਦੀ ਗੱਲ ਪੇ ਸੁਣਾਉਂਦੇ ਸੋ। ਹਾਂ, ਉਹ ਗੱਲ ਘੁੰਮਣ ਸਾਹਿਬ ਇਹ ਸੁਣਾਉਂਦਾ ਹਾਂ ਪਿਆ ਕਿ ਬਈ ਉਹ ਕੋਈ ਅਦਾਇਤਕਾਰ ਹੋਇਆ ਹੈ ਜੀ ਉਸ ਦੌਰ ਦਾ ਜਦੋਂ ਰਾਈ ਸਾਹਿਬ ਕੰਮ ਕਰਦੇ ਸਨ, ਠੀਕ ਹੈ। ਤੇ ਉਹਨਾਂ ਆਖਿਆ ਕਿ ਵੀ ਜਿਹੜਾ ਇਹ ਨਾ ਆਪਣਾ ਰਾਈ ਸਾਹਿਬ ਜਿਹੜੇ ਸਨ ਹਾਂ ਕੋਈ ਸ਼ਾਦੋ ਨਾਦਰ ਮਸਜਿਦ ਹੋਣੀ ਹੈ ਲਾਹੌਰ ਦੀ, ਲਾਹੌਰ ਦੀ, ਜਿਹਦੇ ਵਿੱਚ ਸੁਲਤਾਨ ਰਾਈ ਦੇ ਪੈਸਿਆਂ ਦੀ ਇੱਟ ਨਾ ਲੱਗੀ ਹੋਈ। ਬੱਲੇ 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 ਬੱਲੇ। ਵੇਖੋ ਜੀ ਇੱਕ ਉਹਦਾ ਫਿਲਮਾਂ ਦਾ ਯਾਨੀ ਉਹ ਕੰਮ ਹੋਰ ਸੀ, ਜੀ ਇੱਕ ਜਦ ਦੀਨ ਦੇ ਬਾਰੇ ਉਹਦੀ ਖਿਦਮਤ ਹੋਰ ਸੀ। ਜੀ 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 ਤੇ ਉਹ ਜਨਾਬ ਉਹਨਾਂ ਨੇ ਆਖਿਆ ਕਿ ਉਹ ਸ਼ਾਦੋ ਨਾਦਰ ਮਸਜਿਦ ਹੋਏਗੀ ਜੀ 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 ਜਿਹਦੇ ਵਿੱਚ ਸੁਲਤਾਨ ਰਾਈ ਦੇ ਪੈਸਿਆਂ ਦੀ ਇੱਟ ਨਾ ਲੱਗੀ ਹੋਏ। ਵਾਹ 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 ਵਾਹ। ਯਾਨੀ ਕਿ ਵੇਖ ਲਓ ਹਾਂਜੀ ਸੁਲਤਾਨ ਰਾਈ ਜਿਹਨੂੰ ਅਸੀਂ ਸਮਝਨੇ ਸਾਂ ਕਿ ਬੜਾ ਕੋਈ ਖੜੂਸ ਜਾਂ ਔਰ ਬੜਾ ਬਦਮਾਸ਼ ਟੈਪ ਆਦਮੀ, ਚਲੋ ਉਹ ਤੇ ਕੋਈ ਫਿਲਮਾਂ ਦੇ ਵਿੱਚ ਉਹ ਡਾਇਲੌਗ ਵਗੈਰਾ ਸਨ ਨਾ ਉਹਨਾਂ ਦੇ, ਅਲਹਾਜ ਸੁਲਤਾਨ ਰਾਈ ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਜੀ 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 ਉਸ ਵਕਤ, ਹੁਣ ਤੇ ਲਾਹੌਰ ਬੜਾ ਵਸੀਹ ਹੋ ਗਿਆ ਹੈ ਨਾ, ਹਾਂਜੀ ਉਸ ਵਕਤ ਜਦੋਂ ਹਾਜੀ ਸਾਹਿਬ ਜ਼ਿੰਦਾ ਸਨ ਜੀ ਜੀ ਲਾਹੌਰ ਦੀ ਕੋਈ ਐਸੀ ਮਸਜਿਦ ਨਹੀਂ ਸੀ ਕਿ ਜਿਹਦੇ ਵਿੱਚ ਹਾਜੀ ਸੁਲਤਾਨ ਰਾਈ ਦੇ ਪੈਸੇ ਨਹੀਂ ਸਨ ਲੱਗੇ। ਜੀ ਜੀ ਕੋਈ ਵੀ ਐਸੀ ਮਸਜਿਦ ਨਹੀਂ ਸੀ ਹੈ। ਸੋ ਕਹਿਣ ਦਾ ਮਤਲਬ ਇਹ ਵੇ ਕਿ ਬੰਦੇ ਹਾਂ ਆਪਣੇ ਕੰਮਾਂ ਦੀ ਵਜ੍ਹਾ ਤੋਂ ਹੀ ਪਛਾਣੇ ਜਾਂਦੇ।